ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਦਸੰਬਰ 2017 14 ਪੋਹ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਟ੍ਰੀਮਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅੱਜ ਅਸੀਂ ਜਿਸ ਟੌਪਿਕ ਨੂੰ ਚੁਣਿਆ ਉਸ ਬਾਰੇ ਗੱਲ ਕਰਨ ਲਈ ਸਾਡੇ ਬਹੁਤ ਸਾਰੇ ਪਾਕਿਸਤਾਨੀ ਦਰਸ਼ਕਾਂ ਨੇ ਸਾਨੂੰ ਲਿਖਿਆ ਜੀ। ਕੱਲ ਜਦੋਂ ਕਿ ਅਸੀਂ ਜਿਹੜੀ ਮੀਟਿੰਗ ਬੀਜਿੰਗ ਦੇ ਵਿੱਚ ਹੋਈ ਚਾਈਨਾ, ਪਾਕਿਸਤਾਨ ਔਰ ਅਫਗਾਨਿਸਤਾਨ ਦੇ ਫੋਰਨ ਮਿਨਿਸਟਰਸ ਦੀ, ਰੂਸ ਚਾਈਨਾ ਨੇ $50 ਬਿਲੀਅਨ ਦੀ ਆਫਰ ਦਿੱਤੀ ਕਿ ਅਫਗਾਨਿਸਤਾਨ ਤੱਕ ਵੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਐਕਸਟੈਂਡ ਕੀਤਾ ਜਾ ਸਕਦਾ ਹੈ। ਉਸ ਸੈਗਮੈਂਟ ਨੂੰ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਬਹੁਤ ਪਸੰਦ ਕੀਤਾ ਜੀ ਔਰ ਉਸ ਦੇ ਵਿੱਚ ਹੀ ਇਹ ਕਾਮੈਂਟ ਵੀ ਸਨ ਕਿ ਕੁਲਭੂਸ਼ਣ ਯਾਦਵ, ਜਿਹੜਾ ਕਿ ਰਾਹ ਦਾ ਬਹੁਤ ਵੱਡਾ ਸਪਾਈ ਜਾਸੂਸ ਸੀ ਔਰ ਇਸ ਵੇਲੇ ਉਹ ਪਾਕਿਸਤਾਨ ਦੇ ਵਿੱਚ ਜਿਹੜਾ ਉਸ ਨੂੰ ਫੜਿਆ ਹੋਇਆ ਔਰ ਉਹਦੀ ਜਿਹੜੀ ਗ੍ਰਿਫਤਾਰੀ ਦੀ ਟਾਈਮ ਲਾਈਨ ਜ਼ਾਹਰ ਹੈ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਚਮਨ ਬਾਰਡਰ ਦੇ ਨੇੜੇ ਉਸ ਨੂੰ 3 ਮਾਰਚ 2016 ਨੂੰ ਪਾਕਿਸਤਾਨ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਰੇਡ ਦੌਰਾਨ ਫੜਿਆ ਸੀ ਔਰ ਬਹੁਤ ਸਾਰਾ ਜਿਹੜਾ ਇਸ ਦਾ ਨੈਟਵਰਕ ਬਲੋਚਿਸਤਾਨ ਦੇ ਵਿੱਚ ਉਹ ਐਕਸਪੋਜ਼ ਹੋਇਆ ਔਰ ਫਿਰ 10 ਅਪ੍ਰੈਲ 2017 ਨੂੰ ਪਾਕਿਸਤਾਨ ਦੀ ਸਪੈਸ਼ਲ ਅਦਾਲਤ ਨੇ ਕੋਰਟ ਮਾਰਸ਼ਲ ਕਰਕੇ ਉਹਨੂੰ ਮੌਤ ਦੀ ਸਜ਼ਾ ਦਿੱਤੀ। ਇੰਡੀਆ ਇਸ ਕੇਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਲੈ ਗਿਆ, ਜਿਹਨੇ ਕਿ 18 ਮਈ 2017 ਨੂੰ ਯਾਨੀ ਕਿ ਇਸੇ ਸਾਲ ਉਸ ਦੀ ਮੌਤ ਦੀ ਸਜ਼ਾ ਦੇ ਉੱਤੇ ਰੋਕ ਲਾਈ ਹੈ ਜਦੋਂ ਤੱਕ ਅੱਗੇ ਉਹਦੀ ਸੁਣਵਾਈ ਹੁੰਦੀ ਹੈ। ਸੋ ਜ਼ਾਹਰ ਹੈ ਕਿ ਬਹੁਤ ਸਾਰਿਆਂ ਨੇ, ਜਿਵੇਂ ਹੁਣ ਪਿਛਲੇ ਦਿਨਾਂ ਦਾ ਇਸ ਨੂੰ ਇੱਕ ਇਸ਼ੂ ਬਣਾਇਆ ਹੋਇਆ ਹੈ ਜਦੋਂ ਕਿ ਪਾਕਿਸਤਾਨ ਨੇ ਰਾਦਰ ਹਿਊਮੈਨੀਟੇਰੀਅਨ ਗਰਾਊਂਡ ਦੇ ਉੱਤੇ ਕੁਲਭੂਸ਼ਣ ਯਾਦਵ ਦੀ ਵਾਈਫ ਔਰ ਮਾਂ ਉਸ ਨੂੰ ਜਿਹੜਾ ਮੁਲਾਕਾਤ ਦਾ ਮੌਕਾ ਦਿੱਤਾ ਹੈ, ਲੇਕਿਨ ਇਹਨੂੰ ਆਧਾਰ ਬਣਾ ਕੇ ਕਿਵੇਂ ਇੰਡੀਅਨ ਮੀਡੀਆ ਹੋਏ, ਪਾਰਲੀਮੈਂਟੇਰੀਅਨਸ ਹੋਣ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਹੋਏ, ਕਿਵੇਂ ਉਹਨਾਂ ਨੇ ਜਿਹੜਾ ਹੈ ਉਹ ਬਿਲਕੁਲ ਆਪਣੇ ਆਪ ਨੂੰ ਇੱਕ ਵਿਕਟਮਹੁੱਡ ਦੇ ਵਿੱਚ ਲਿਆ ਕੇ ਪੂਰਾ ਰੌਲਾ ਰੱਪਾ ਪਾਇਆ ਹੋਇਆ, ਉਹਦੀ ਗੱਲ ਅਸੀਂ ਕਰਾਂਗੇ। ਪਰ ਮੈਂ ਜਿਹੜਾ ਕੱਲ ਦਾ ਸਾਡਾ ਸੈਗਮੈਂਟ ਸੀ ਉਸ ਨੂੰ ਬਹੁਤ ਪਸੰਦ ਕੀਤਾ ਗਿਆ ਔਰ ਉਹਦੇ ਵਿੱਚ ਕਸ਼ਮੀਰ ਡੈਕਲੇਰੇਸ਼ਨ ਦੀ ਗੱਲ ਵੀ ਸੀ ਕਿ ਕਿਵੇਂ 6 ਦੇਸ਼ਾਂ ਨੇ ਇਸਲਾਮਾਬਾਦ 'ਚ ਜਿਹੜੀ ਕਿ 6 ਦੇਸ਼ਾਂ ਦੇ ਮੈਂਬਰ ਪਾਰਲੀਮੈਂਟੇਰੀਅਨਸ ਦੀ ਮੀਟਿੰਗ ਹੋਈ ਔਰ ਉਸ ਦੀ ਸਮਾਪਤੀ ਦੇ ਉੱਤੇ ਜਿਹੜੀ ਡੈਕਲੇਰੇਸ਼ਨ ਔਨ ਕਸ਼ਮੀਰ, ਜਿਹਨਾਂ 6 ਦੇਸ਼ਾਂ ਦੇ ਵਿੱਚ ਰੂਸ ਔਰ ਚੀਨ ਵੀ ਸ਼ਾਮਲ ਸਨ, ਉਹਨਾਂ ਨੇ ਪਹਿਲੀ ਵਾਰ ਜਿਹੜਾ ਹੈ ਰੂਸ ਨੇ ਖਾਸ ਤੌਰ ਤੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਮੁਤਾਬਕ ਕਸ਼ਮੀਰ ਮਸਲੇ ਦੇ ਹੱਲ ਦੀ ਗੱਲ ਕੀਤੀ ਜੀ ਔਰ ਉਸ ਸੈਗਮੈਂਟ ਨੂੰ ਹੁਣ ਤੱਕ ਪਿਛਲੇ ਆਲਮੋਸਟ 24 ਘੰਟੇ 'ਚ 24,000 ਦੇ ਕਰੀਬ ਵਿਊਅਰਸ ਨੇ ਦੇਖਿਆ, 311 ਸ਼ੇਅਰ ਨੇ ਔਰ 275 ਕਾਮੈਂਟ ਨੇ। ਸੋ ਕਾਮੈਂਟ ਬਹੁਤ ਸਾਰੇ ਸਰਾਹਨਾ ਵਾਲੇ ਹੀ ਹੁੰਦੇ ਨੇ। ਇੰਡੀਅਨਸ ਨੂੰ ਤਕਲੀਫ ਹੁੰਦੀ ਹੈ, ਉਹ ਫਿਰ ਖਾਲਿਸਤਾਨ ਦੇ ਬਰਾਬਰ ਕੋਈ ਨਾ ਕੋਈ ਹੋਰ ਬਲੋਚਿਸਤਾਨ ਜਾਂ ਦੂਸਰਾ ਕਰਦੇ ਨੇ, ਇਸ਼ੂ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਨਾਲ ਦੀ ਨਾਲ ਹੀ ਚੈਲੰਜ ਹੋ ਜਾਂਦਾ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਵਿੱਚ ਬੈਠੇ ਸਾਡੇ ਭੈਣ ਭਰਾ ਵੀ ਜਾਂ ਪਾਕਿਸਤਾਨੀ ਕਮਿਊਨਿਟੀ ਜਿਹੜੀ ਦੁਨੀਆ ਭਰ 'ਚ ਹੈ, ਉਹ ਇਹ ਮਹਿਸੂਸ ਕਰਦੀ ਹੈ ਕਿ ਵੀ ਕੁਝ ਮਾਮਲਿਆਂ 'ਚ ਜਿੱਥੇ ਉਹਨਾਂ ਦੇ ਦੇਸ਼ ਨਾਲ ਸੰਬੰਧਿਤ, ਉਹਨਾਂ ਦੇ ਮੁਲਕ ਨਾਲ ਸੰਬੰਧਿਤ ਕੋਈ ਇੰਡੀਅਨ ਹਮਲਾਵਰ ਰੁਖ ਹੈ, ਉਸ ਦੀ ਜਫਾ ਅਸੀਂ ਚੰਗੇ ਢੰਗ ਨਾਲ ਕਰਦੇ ਔਰ ਬਹੁਤ ਸਾਰੇ ਇਹ ਮਹਿਸੂਸ ਕਰਦੇ ਨੇ ਕਿ ਜੇ ਫੈਕਟਸ ਨੂੰ ਸਾਹਮਣੇ ਰੱਖਿਆ ਜਾਏ ਤੇ ਇੰਡੀਅਨ ਜਿਹੜਾ ਨੈਰੇਸ਼ਨ ਹੈ ਕਿਤੇ ਸਟੈਂਡ ਨਹੀਂ ਕਰਦਾ
ਪਰ ਮੰਦੇ ਭਾਗਾਂ ਨੂੰ ਅਨਫੋਰਚੂਨੇਟਲੀ ਜਾਂ ਬਦਕਿਸਮਤੀ ਨਾਲ ਮੈਂ ਦੇਖਦਾ ਕਿ ਪਾਕਿਸਤਾਨ ਦੇ ਜਿਹੜੇ ਲਾਅ ਮੇਕਰ ਨੇ, ਓਪੀਨੀਅਨ ਮੇਕਰ ਨੇ, ਡਿਸੀਜਨ ਮੇਕਰ ਨੇ, ਜਾਂ ਉਹਨਾਂ ਦਾ ਕਾਫੀ ਹੱਦ ਤੱਕ ਮੀਡੀਆ ਵੀ ਜਿਹੜਾ ਕਿ ਸੈਲਫ ਕੰਡੈਮਨੇਸ਼ਨ 'ਚ ਜ਼ਿਆਦਾ ਯਕੀਨ ਰੱਖਦਾ ਹੈ, ਉਹਨਾਂ ਨੇ ਕਦੇ ਵੀ ਇੰਡੀਆ ਨੂੰ ਜਿਹੜਾ ਉਹਨੂੰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਪੁੱਟ ਇੰਡੀਆ ਇਨ ਇਟਸ ਪਲੇਸ। ਅਦਰਵਾਈਜ਼ ਜਿਵੇਂ ਕੁਲਭੂਸ਼ਣ ਯਾਦਵ ਦਾ ਕੇਸ ਹੈ, ਮੈਂ ਸਮਝਦਾ ਵੀ ਇਹ ਜੇ ਇੰਟੈਲੀਜੈਂਸ ਦੀ ਦੁਨੀਆ 'ਚ ਟਰਮ ਯੂਜ਼ ਕਰਨੀ ਹੋਏ ਤਾਂ 골ਡ ਮਾਈਨ ਸੀ ਕਿ ਉਹਨਾਂ ਦੇ ਹੱਥ ਇਹ ਸੋਨੇ ਦੀ ਕਾਨ ਜਿਹੜੀ ਹੈ ਮਾਈਨ ਲੱਗੀ। ਔਰ ਇਹ ਹੁਣ 2016 10 ਅਪ੍ਰੈਲ ਦਾ 3 ਮਾਰਚ 2016 ਦਾ ਇਹਨੂੰ ਫੜਿਆ ਹੋਇਆ ਜੀ। ਨਾ ਤਾਂ ਇਹਦਾ ਕੇਸ ਪ੍ਰੋਪਰ ਤਰੀਕੇ ਨਾਲ ਸਬੂਤਾਂ ਸਹਿਤ ਦੁਨੀਆ ਦੇ ਸਾਹਮਣੇ ਇੰਡੀਆ ਨੂੰ ਐਕਸਪੋਜ਼ ਕੀਤਾ ਗਿਆ। ਹੁਣ ਇਸ ਤੋਂ ਬਾਅਦ ਕੁਲਭੂਸ਼ਣ ਯਾਦਵ ਦੇ ਫੜੇ ਜਾਣ ਤੋਂ ਬਾਅਦ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਮੋਦੀ ਨੇ ਲਾਲ ਕਿਲੇ ਤੋਂ ਬਲੋਚਿਸਤਾਨ ਜਾਂ ਪਾਕਿਸਤਾਨ ਵਿਚਲੇ ਆਜ਼ਾਦ ਕਸ਼ਮੀਰ ਜਾਂ ਗਿਲਗਿਤ ਦੀ ਗੱਲ ਕੀਤੀ, ਔਰ ਜ਼ਾਹਰ ਹੈ ਕਿ ਹੁਣ ਤਾਂ ਉਹਨਾਂ ਨੇ ਜਿਵੇਂ ਬਲੋਚਾਂ ਨੂੰ ਜਿਹੜੇ ਕਿ ਉਹਨਾਂ ਦੀ ਪੇਰੋਲ ਦੇ ਉੱਤੇ ਨੇ, ਕੋਈ 4 ਲੰਡਨ 'ਚ, ਕੋਈ 2 ਨਿਊਯਾਰਕ 'ਚ, ਕੋਈ ਇੱਧਰ ਉੱਧਰ, ਉਹ ਕਿਵੇਂ ਉਹਨਾਂ ਦਾ ਪੂਰਾ ਕੈਂਪੇਨ ਉਹਨਾਂ ਨੇ ਖੜਾ ਕੀਤਾ ਹੋਇਆ ਹੈ ਕਿ ਪ੍ਰੋਟੈਸਟ ਵੀ ਉਹਨਾਂ ਤੋਂ ਕਰਵਾਉਂਦੇ ਨੇ। ਔਰ ਪਿਛਲੇ ਦਿਨਾਂ 'ਚ ਜਦੋਂ ਕਿ 15 ਅਗਸਤ ਦੇ ਮੌਕੇ ਤੇ ਜਿਹੜਾ ਹੈ ਔਰ ਇੱਥੇ ਪ੍ਰੋਟੈਸਟ ਹੋਇਆ UN ਦੇ ਬਾਹਰ, ਤੇ ਬਰਾਬਰ ਉਹ ਖੜੇ ਲਿਆ ਕੇ ਕੀਤੇ ਹੋਏ ਸੀਗੇ। ਉਹਨਾਂ ਦੇ ਨਾਲ ਮਹਾਜਰ ਵੀ ਰਲ ਗਏ ਜਿਹੜੇ ਅਲਤਾਫ ਹੁਸੈਨ ਦੇ ਬਿਲਕੁਲ ਹੀ ਪ੍ਰੋ ਇੰਡੀਆ ਲਾਈਨ ਜਿਨ੍ਹਾਂ ਨੇ ਲੈ ਲਈ। ਹੁਣ ਇਸ ਸਭ ਦੇ ਬਾਵਜੂਦ ਔਰ ਹੁਣ ਜਿਵੇਂ ਉਹਨਾਂ ਨੇ ਲੇਟਲੀ ਟੈਕਸੀਆਂ ਦੇ ਉੱਤੇ ਫ੍ਰੀ ਬਲੋਚਿਸਤਾਨ ਤੇ ਇਹ ਉਹ ਕਰ ਰਹੇ, ਜੇ ਪਾਕਿਸਤਾਨ ਦੇ ਜਿਹੜੇ ਮੀਡੀਆ ਹੈਂਡਲ ਕਰਨ ਵਾਲੇ ਨੇ ਜਾਂ ਉਹਨਾਂ ਦਾ ਫੋਰਨ ਆਫਿਸ ਹੈ, ਉਹਨਾਂ ਨੇ 3 ਮਾਰਚ 2016 ਤੋਂ ਬਾਅਦ ਕੁਲਭੂਸ਼ਣ ਯਾਦਵ ਨੂੰ ਬੇਸ ਬਣਾ ਕੇ ਦੁਨੀਆ ਭਰ ਦੇ ਵਿੱਚ ਇੱਕ ਕੈਂਪੇਨ ਸ਼ੁਰੂ ਕੀਤੀ ਹੁੰਦੀ ਇੰਟਰਨੈਸ਼ਨਲ ਬਾਡੀਜ਼ ਦੇ ਸਾਹਮਣੇ, ਔਰ ਦੂਸਰਾ ਤਾਂ ਫਿਰ ਇੰਡੀਆ ਇਸ ਤਰੀਕੇ ਨਾਲ ਨਾ ਵਿਕਟਮਹੁੱਡ ਪਲੇ ਕਰਦਾ। ਹੁਣ ਜਿਵੇਂ ਉਹਨਾਂ ਨੇ ਇਸ ਸਾਰੇ ਕੇਸ ਨੂੰ ਕਿ ਜੀ ਉਸ ਦੀ ਵਾਈਫ ਨੂੰ ਜਿਹੜੀ ਮਿਲਣ ਗਈ ਉਹਦਾ ਮੰਗਲ ਸੂਤਰ ਉਤਰਵਾ ਲਿਆ, ਉਹਦੀਆਂ ਜੁੱਤੀਆਂ ਉਤਰਵਾ ਲਈਆਂ, ਉਹਦਾ ਪਹਿਰਾਵਾ, ਉਹਦੀਆਂ ਚੂੜੀਆਂ ਉਤਰਵਾ ਲਈਆਂ। ਹੁਣ ਜ਼ਾਹਰ ਹੈ ਇਹ ਤਾਂ ਇੱਕ ਟੌਪ ਸਪਾਈ ਹੈ ਜਿਹੜਾ ਰਾਹ ਦੇ ਲਈ ਕੰਮ ਕਰਦਾ ਹੈ, ਔਰ ਇਹ ਜ਼ਾਹਰ ਹੈ ਕਮਾਂਡਰ ਇੰਡੀਅਨ ਨੇਵੀ ਦਾ। ਹਾਲਾਂਕਿ ਇੰਡੀਅਨ ਗਵਰਨਮੈਂਟ ਵੀ ਇਹ ਡਿਨਾਈ ਨਹੀਂ ਕਰ, ਉਹਨਾਂ ਨੇ ਕਿਹਾ ਜੀ ਰਿਟਾਇਰਡ ਹੈ, ਉਹਨੂੰ ਕੋਈ ਲਾਗਾ ਦੇਗਾ ਨਹੀਂ, ਲੇਕਿਨ ਜ਼ਾਹਰ ਹੈ ਕਿ ਬਲੋਚਿਸਤਾਨ ਦੇ ਵਿੱਚ ਇਸ ਲੈਵਲ ਦਾ ਆਪਰੇਸ਼ਨ ਉਹਨਾਂ ਦਾ ਡੇਅਰ ਡੈਵਲ ਵੀ ਹੋਏਗਾ, ਜਿਹੜਾ ਕਿ ਹੁਣ ਜਦੋਂ ਕਿ ਜਿਹੜੇ ਮਿਲਟਰੀ ਚੋਂ ਜਾਂ ਨੇਵੀ ਚੋਂ ਜਾਂ ਦੂਜੇ ਲੈ ਜਾਂਦੇ ਨੇ ਸਪਾਈਂਗ ਲਈ, ਉਹ ਹੁੰਦੇ ਨੇ ਬਹੁਤ ਸਾਰੇ ਜਿਹੜੇ ਖੁਦ ਵਲੰਟੀਅਰ ਕਰਦੇ ਨੇ ਜੀ। ਸੋ ਉਹਦਾ ਆਪਣੇ ਘਰ-ਬਾਰ ਨੂੰ ਛੱਡ ਕੇ ਪਾਕਿਸਤਾਨ ਦੇ ਬਲੋਚਿਸਤਾਨ ਵਰਗੀ ਥਾਂ ਤੇ ਜਾ ਕੇ ਇਸ ਕਿਸਮ ਦਾ ਆਪਰੇਸ਼ਨ ਕਰਨ ਦਾ ਜਿਹੜਾ ਜ਼ਿੰਮਾ ਲੈਣਾ, ਜ਼ਾਹਰ ਹੈ ਉਹ ਡੇਅਰ ਡੈਵਲ ਹੈ। ਫਿਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਕਿਉਂਕਿ ਬੇਸ਼ੱਕ ਤੁਸੀਂ ਅਰਲੀਅਰ ਆਪਣੇ ਜਵਾਨੀ ਦੇ ਦਿਨਾਂ 'ਚ ਥੋੜੇ ਬਹੁਤ ਜੇਮਸ ਬੌਂਡ ਦੂਜੇ ਤੀਜੇ ਸਪਾਈਂਗ ਪੜ੍ਹਦੇ ਹੋ, ਅਦਰਵਾਈਜ਼ ਮੇਰਾ ਕੋਈ ਇੱਦਾਂ ਦੇ ਥ੍ਰਿਲਰ ਮੇਰੇ ਇੰਟਰਸਟ ਵੀ ਨਹੀਂ ਰਹੇ। ਪਰ ਮੈਂ ਜਦੋਂ ਪਹਿਲੀ ਵਾਰ ਇਹ ਗੁਜਰਾਤ ਫਾਈਲਸ ਜਿਹੜੀ ਬੀਬੀ ਨੇ ਲਿਖੀ, ਉਹਨਾਂ ਦੇ ਤਹਿਲਕਾ ਦੀ ਨੇ, ਉਤੋਂ ਮੈਨੂੰ ਇਹ ਰਿਅਲਾਈਜ਼ ਹੋਇਆ ਵੀ ਉਹਨੇ ਬੀਬੀ ਨੇ ਕਿਵੇਂ ਸਟਿੰਗ ਆਪਰੇਸ਼ਨ ਕੀਤਾ ਹੈ, ਕਿਵੇਂ। ਇਹ ਤਾਂ ਸੀ ਪਤਾ ਜੀ ਕੈਮਰੇ ਹੁੰਦੇ ਨੇ, ਉਹ ਤੁਹਾਡੇ ਫਾਊਂਟਨ ਪੈਨ 'ਚ ਵੀ ਹੁੰਦੇ ਨੇ, ਰਿੰਗ 'ਚ ਵੀ ਹੁੰਦਾ ਹੈ, ਤੁਹਾਡੇ ਗਲਾਸਿਸ ਦੇ ਵਿੱਚ ਵੀ ਸੈੱਟ ਹੁੰਦੇ ਨੇ, ਨਾਲ ਰਿਕਾਰਡਿੰਗ ਹੋ ਰਹੀ ਹੈ ਨਾਲੇ ਦੂਜੇ। ਉਹਨੇ ਕਿਸ ਲੈਵਲ ਤੱਕ ਜਾ ਕੇ ਅਮਿਤ ਸ਼ਾਹ ਤੋਂ ਲੈ ਕੇ ਉਹਨਾਂ ਦੇ ਮਿਨਿਸਟਰ, ਉਹਦੇ DGP, ਉਹਨਾਂ ਦੇ ਦੂਜੇ, ਇੱਕ ਸਿੰਪਲ ਕੁੜੀ ਜਿਹਦੇ ਪਿੱਛੇ ਕੋਈ ਇੰਟੈਲੀਜੈਂਸ ਨੈਟਵਰਕ ਨਹੀਂ ਸੀ, ਔਰ ਉਸ ਸਾਰੇ ਚੋਂ ਉਹਨੇ ਕਿਵੇਂ ਦਾ ਬਣਾ ਕੇ ਔਰ ਕਿਵੇਂ ਸਬੂਤ ਕੱਢੇ। ਤੇ ਜਿਹੜਾ ਆਲਰੇਡੀ ਰਾਹ ਦਾ ਇਸ ਲੈਵਲ ਦਾ ਕਮਾਂਡਰ ਹੈ, ਔਰ ਜ਼ਾਹਰ ਹੈ ਉਹਦੀ ਮਾਂ ਔਰ ਵਾਈਫ ਨੂੰ ਭੇਜਣ ਤੋਂ ਪਹਿਲਾਂ ਜਿਹੜੀ ਬਰੀਫਿੰਗ ਗਰੂਮਿੰਗ ਕੀਤੀ ਹੋਏਗੀ। ਸੋ ਜਿਹੜੀਆਂ ਅੱਜ ਕੱਲ ਤਾਂ ਇੰਨੀ ਟੈਕਨੋਲੋਜੀ ਹੈ ਕਿ ਉਹ ਡਿਵਾਈਸਿਸ ਉਹ ਕਿਤੇ 'ਚ ਹੋ ਸਕਦਾ। ਹੁਣ ਤੁਸੀਂ ਕਹੋ ਜੀ ਮੰਗਲ ਸੂਤਰ ਹੈ ਉਹ ਬੰਦ ਹੈ, ਉਹਦੇ 'ਚ ਕਿਸ ਕਿਸਮ ਦੀ ਡਿਵਾਈਸ ਹੈ, ਜਾਂ ਜ਼ਾਹਰ ਹੈ ਕਿ ਜਦੋਂ ਉਹਨਾਂ ਨੇ ਸ਼ੂ ਰੱਖੇ ਪਾਕਿਸਤਾਨ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਫੋਰੈਂਸਿਕ ਵਾਲਿਆਂ ਨੂੰ ਭੇਜਿਆ, ਉਹਦੇ 'ਚ ਉਹਨਾਂ ਨੇ ਇਹ ਫਾਈਂਡ ਆਊਟ ਕੀਤਾ ਕਿ ਉਹਦੇ 'ਚ ਮੈਟਾਲਿਕ ਆਬਜੈਕਟ ਹੈ। ਮੈਟਾਲਿਕ ਆਬਜੈਕਟ ਦਾ ਮਤਲਬ ਹੈ ਕਿ ਵੀ ਆਲਰੇਡੀ ਉਹਨਾਂ ਨੇ ਜਿੱਥੇ ਕਿ ਉਹ ਸਾਰੇ ਨੂੰ, ਹਾਲਾਂਕਿ ਉਹਨਾਂ ਦੇ ਵਿੱਚ ਜਿਵੇਂ ਕਿ ਇੱਥੇ ਮੀਟਿੰਗਸ ਹੁੰਦੀਆਂ ਨੇ, ਇੱਕ ਗਲਾਸ ਵਾਲ ਹੁੰਦੀ ਹੈ ਔਰ ਉਹ ਪ੍ਰੋਪਰਲੀ ਡਰੈਸਡ, ਔਰ ਫਿਰ ਇਹ ਹੋਇਆ ਜੀ ਉਹਨੂੰ ਆਪਣੀ ਮਦਰ ਟੰਗ 'ਚ ਨਹੀਂ ਬੋਲਣ ਦਿੱਤਾ, ਮਰਾਠੀ 'ਚ। ਹੁਣ ਜ਼ਾਹਰ ਹੈ ਵੀ ਮਾਂ ਵੀ ਉਹਦੀ ਅੰਗਰੇਜ਼ੀ ਜਾਣਦੀ ਹੈ, ਅੰਗਰੇਜ਼ੀ ਬੋਲਦੀ ਹੈ। ਹੁਣ ਜਦੋਂ ਤੁਸੀਂ ਇਸ ਕਿਸਮ ਦੇ ਸਪਾਈ ਨਾਲ ਡੀਲ ਕਰ ਰਹੇ ਹੋ ਤਾਂ ਕੋਡ ਹੈ,
ਬਿਲਕੁਲ ਉਹ ਕੋਡ ਨਾਲ ਉਹਨੂੰ ਕੀ ਪਹਿਲਾਂ ਸਿਖਾਇਆ ਹੋਏਗਾ, ਜੇ ਤੂੰ ਫੜਿਆ ਗਿਆ ਤੇ ਇਸ ਕੋਡ ਦਾ ਕੀ ਹੋਏਗਾ, ਮਾਂ ਨੂੰ ਕੀ ਜ਼ਾਹਿਰ ਹੈ ਕਿ ਪਾਕਿਸਤਾਨ ਨੇ ਰਾਦਰੀ ਦੇ ਬਾਵਜੂਦ ਕਿ ਇੰਡੀਆ ਨੇ ਪਾਕਿਸਤਾਨ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ, ICJ 'ਚ ਜਾ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਗਏ, ਇਹਦੇ ਬਾਵਜੂਦ ਬਜਾਏ ਕਿ ਇੰਡੀਅਨ ਗਵਰਨਮੈਂਟ ਔਰ ਦੂਸਰੇ ਥੈਂਕਫੁਲ ਹੁੰਦੇ ਕਿ ਇਹਦੇ ਬਾਵਜੂਦ ਪਾਕਿਸਤਾਨ ਲਈ ਨੋ ਕਹਿਣਾ ਕੋਈ ਪ੍ਰੋਬਲਮ ਨਹੀਂ ਸੀ ਜੀ, ਕਿ ਵੀ ਥੈਂਕਫੁਲ ਹੁੰਦੇ, ਉਹਨਾਂ ਨੇ ਇਸ ਕਿਸਮ ਦਾ ਸਾਰਾ ਨੈਰੇਸ਼ਨ ਬਣਾ ਦਿੱਤਾ ਹੈ ਜਿਵੇਂ ਕਿ ਉਹਦੇ ਤੇ ਬਹੁਤ ਜ਼ੁਲਮ ਹੋ ਰਿਹਾ ਹੈ, ਉਹ ਵਿਕਟਮ ਹੈ, ਉਹ ਬਿਲਕੁਲ ਇਨੋਸੈਂਟ ਹੈ। ਦੂਜਾ, ਔਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਈਵਨ ਅੱਜ ਇੰਡੀਅਨ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਪੂਰਾ ਜਿਹੜਾ ਹੈ ਉਹ ਹੋ ਹੱਲਾ ਮਚਿਆ, ਔਰ ਉਹਦੇ 'ਚ ਇਹ ਖਬਰ ਹੈ ਮੇਨ ਜਿਹਦੇ 'ਚ ਕਿ ਲੋਕ ਸਭਾ ਸਲੈਮਸ ਇਲ ਟ੍ਰੀਟਮੈਂਟ ਟੂ ਯਾਦਵ ਕਿਨ, ਕਿ ਯਾਦਵ ਦੇ ਰਿਸ਼ਤੇਦਾਰਾਂ ਨਾਲ ਜਿਹੜਾ ਮਾੜਾ ਸਲੂਕ ਹੋਇਆ ਉਹਦੇ 'ਚ ਲੋਕ ਸਭਾ ਨੇ ਉਹਦੀ ਨਿਖੇਧੀ ਕੀਤੀ ਹੈ, ਔਰ ਉਹ ਸਾਰੇ ਬੜੀਆਂ ਲੰਮੀਆਂ ਚੌੜੀਆਂ ਜਿਹੜੀਆਂ ਨੇ ਤਕਰੀਰਾਂ ਪਾਰਲੀਮੈਂਟ ਦੇ ਵਿੱਚ ਕੀਤਾ, 0 ਆਵਰ ਦੇ ਵਿੱਚ ਉਹ ਪੋਲੀਟੀਕਲ ਪਾਰਟੀ ਭਾਵੇਂ ਕਾਂਗਰਸ ਹੋਏ, ਸ਼ਿਵ ਸੈਨਾ ਹੋਏ, ਤ੍ਰਿਣਮੂਲ ਕਾਂਗਰਸ ਹੋਏ, ਅੰਨਾ DMK ਹੋਏ, BJP ਤਾਂ ਹੈ ਹੀ ਹੈ, ਔਰ ਉਹਨਾਂ ਨੇ ਕਿਹਾ ਕਿ ਜੀ ਗਵਰਨਮੈਂਟ ਇਸ ਤੇ ਆਪਣੀ ਪੋਜੀਸ਼ਨ ਕਲੀਅਰ ਕਰੇ, ਔਰ ਸੁਸ਼ਮਾ ਸਵਰਾਜ ਨੇ ਕਿਹਾ ਜੀ ਕਿ ਕੱਲ ਉਹ ਇਹਦੇ ਤੇ ਡੀਟੇਲ ਸਟੇਟਮੈਂਟ ਦੇਗੀ, ਔਰ ਇਹ ਜਿਹੜਾ ਈਵਨ ਕਾਂਗਰਸ ਦਾ ਲੀਡਰ ਜਿਹੜਾ ਲੋਕ ਸਭਾ 'ਚ ਹੈ ਮਾਲੀ ਕਰੂੰਜ ਖਾਰਗੇ, ਉਹਨੇ ਕਿਹਾ ਜੀ ਯਾਦਵ ਸ਼ੁੱਡ ਬੀ ਬ੍ਰੌਟ ਬੈਕ, ਵੀ ਜਿਵੇਂ ਉੱਥੇ ਉਹ ਅੰਬ ਲੈਣ ਗਿਆ ਕਿ ਮੈਂ ਉਹਨੂੰ ਵਾਪਸ ਲਿਆਓ, ਤੇ ਸ਼ਿਵ ਸੈਨਾ ਅਰਵਿੰਦ ਸਾਵੰਤ ਸੈਡ ਇੰਡੀਆ ਸ਼ੁਡਨਟ ਕੀਪ ਸਾਇਲੈਂਟ ਔਨ ਦਾ ਮੈਟਰ। ਔਰ ਤੁਸੀਂ ਕਿਹੜਾ ਸਾਇਲੈਂਟ ਹੋ, ਇੱਕ ਤਾਂ ਤੁਸੀਂ ਜਾ ਕੇ ਪਾਕਿਸਤਾਨ ਦੇ ਵਿੱਚ ਜਿਹੜਾ ਉੱਥੇ ਦਹਿਸ਼ਤਗਰਦੀ ਕਰ ਰਹੇ ਹੋ, ਤੁਹਾਡਾ ਇਸ ਲੈਵਲ ਦਾ ਆਫੀਸਰ ਤੋਂ ਵੱਡਾ ਹੋਰ ਕੀ ਸਬੂਤ ਹੈ ਕਿ ਤੁਸੀਂ ਔਰ ਤੁਹਾਡੀ ਗਵਰਨਮੈਂਟ ਪੋਲੀਟੀਕਲੀ ਬਲੋਚਿਸਤਾਨ ਨੂੰ ਦੁਨੀਆ ਭਰ ਦੇ ਵਿੱਚ ਸਪੋਰਟ ਕਰ ਰਹੀ ਹੈ, ਔਰ ਖਾਮ-ਖਾ ਲਿਆ ਕੇ ਜਿਹੜਾ ਖੜਾ ਕਰ ਦਿੱਤਾ ਗਿਆ ਮਾਮਲਾ, ਔਰ ਪਾਕਿਸਤਾਨ ਦਾ ਜਿਹੜਾ ਜੈਸਚਰ ਹੈ ਹਿਊਮੈਨਿਟੇਰੀਅਨ, ਇਸ ਸਾਰੇ ਨੂੰ ਜਿਹੜਾ ਤੁਸੀਂ ਬਿਲਕੁਲ ਇੱਕ ਬਜਾਏ ਕਿ ਥੈਂਕਫੁਲ ਹੋਣ ਦੇ ਉਹਨੂੰ ਤੁਸੀਂ ਇੱਕ ਐਗਰੈਸ਼ਨ ਦੇ ਵਿੱਚ ਬਦਲਿਆ ਹੋਇਆ, ਔਰ ਇਸ ਸਾਰੇ ਚੋਂ ਔਰ ਜਿਹੜਾ ਮੈਂ ਸਮਝਦਾ ਵੀ ਇੱਕ ਸੇਨਰ ਆਵਾਜ਼ ਜ਼ਰੂਰ ਰਾਜ ਸਭਾ ਦੇ ਵਿੱਚ ਬੋਲੀ, ਔਰ ਉਹ ਸੋਸ਼ਲਿਸਟ ਪਾਰਟੀ ਦਾ ਲੀਡਰ ਨਰੇਸ਼ ਅਗਰਵਾਲ, ਉਹਨੇ ਇਹ ਗੱਲ ਕਹੀ ਆਪਣੀ ਸਟੇਟਮੈਂਟ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਵੀ ਕਿਸ ਦੇਸ਼ ਦੀ ਕੀ ਨੀਤੀ ਹੈ ਉਹ ਦੇਸ਼ ਜਾਣਦਾ, ਔਰ ਜੇ ਉਹਨਾਂ ਨੇ ਕੁਲਭੂਸ਼ਣ ਨੂੰ ਆਪਣੇ ਦੇਸ਼ ਦੇ ਵਿੱਚ ਟੈਰਰਿਸਟ ਕਹਿ ਕੇ ਗ੍ਰਿਫਤਾਰ ਕੀਤਾ, ਉਹਨੂੰ ਉਹ ਮੰਨਦੇ ਨੇ, ਤੇ ਉਹ ਉਹਨਾਂ ਦੇ ਨਾਲ ਉਵੇਂ ਹੀ ਸਲੂਕ ਕਰਨੇਗਾ ਜਿਵੇਂ ਕਿ ਟੈਰਰਿਸਟ ਨਾਲ ਕੀਤਾ ਜਾਂਦਾ, ਜਿਵੇਂ ਅਸੀਂ ਆਪਣੇ ਦੇਸ਼ 'ਚ ਜਿਨ੍ਹਾਂ ਨੂੰ ਅਸੀਂ ਟੈਰਰਿਸਟ ਕਹਿੰਦੇ ਹਾਂ ਔਰ ਉਹਨਾਂ ਦੀ ਗੱਲ ਕਰਦੇ ਹਾਂ। ਫਿਰ ਉਹਨੇ ਇਹ ਵੀ ਕਿਹਾ, ਉਹਨੇ ਕਿਹਾ ਜੀ ਇਹ ਕੁਲਭੂਸ਼ਣ ਯਾਦਵ ਦਾ ਏਡਾ ਹੁਪਲਾ ਕਰਨ ਦੀ ਕੀ ਲੋੜ ਹੈ, ਹੋਰ ਵੀ ਸੈਂਕੜੇ ਆ ਜਿਹੜੇ ਭਾਰਤੀ ਪ੍ਰਿਜ਼ਨਰ ਆਫ ਵਾਰ ਨੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਨੇ, ਉਹਨਾਂ ਦਾ ਕਦੇ ਮੁੱਦਾ ਨਹੀਂ ਉਠਾਇਆ ਗਿਆ। ਹੁਣ ਜਿਉਂ ਹੀ ਉਹਨੇ ਨਰੇਸ਼ ਅਗਰਵਾਲ ਨੇ ਇੱਕ ਬੈਲੈਂਸ ਗੱਲ ਕੀਤੀ ਕਿ ਵੀ ਹੁਣ ਉਹ ਉੱਥੇ ਕੋਈ ਟੂਰਿਸਟ ਤਾਂ ਨਹੀਂ ਹੈ ਕਿ ਜਿਹੜਾ ਟੂਰਿਸਟ ਇਨੋਸੈਂਟ ਫੜਿਆ ਹੋਇਆ ਹੈ, ਸਪਾਈ ਹੈ ਟੌਪ ਫੜਿਆ ਗਿਆ, ਉਹ ਉਹਨਾਂ ਨੇ ਦੀ ਸਰਕਾਰ ਨੇ ਦੇਖਣਾ ਵੀ ਉਹਨਾਂ ਨੇ ਕੀ ਕਰਨਾ, ਤੇ ਨਾਲ ਦੀ ਨਾਲ ਹੀ ਜਿਉਂ ਹੀ ਉਹਨੇ ਕਿਹਾ ਇੱਕਦਮ ਉਸ ਤੇ ਦਬਾ ਸੁਬਰਾਮਨੀਅਮ ਸਵਾਮੀ ਦਾ ਜੀ ਮਤਾ ਕਰੋ, ਮਾਫੀ ਮੰਗੇ, ਔਰ ਇਹ ਬਾਕੀ ਪਾਰਟੀਆਂ ਨੇ ਤਾਂ ਕੀਤਾ ਹੀ ਕੀਤਾ। BJP ਨੇ ਕਿਹਾ ਦੇਖੋ ਜੀ ਇਹ ਪਾਕਿਸਤਾਨ ਦੀ ਸਾਈਡ ਲੈ ਰਹੇ ਨੇ, ਇਹ ਤਾਂ ਸਭ ਪਾਕਿਸਤਾਨ ਦੇ ਏਜੰਟ ਨੇ ਔਰ ਸਾਰੇ ਇਸ ਕਿਸਮ ਦੇ ਇਕੱਠੇ ਹੋਏ ਨੇ। ਈਵਨ ਸੋਸ਼ਲਿਸਟ ਪਾਰਟੀ ਨੇ ਵੀ ਉਸ ਦੇ ਬਿਆਨ ਤੋਂ ਆਪਣੇ ਹੱਥ ਝਾੜੇ, ਉਹਨਾਂ ਨੇ ਕਿਹਾ ਕਿ ਵੀ ਜੀ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ। ਅਸੀਂ ਸਮਾਜਵਾਦੀ ਪਾਰਟੀ ਦਾ ਜਿਹੜਾ ਸਪੋਕਸਪਰਸਨ ਹੈ ਪਖੁੰਡੀ ਪਾਠਕ, ਉਹਨੇ ਟਵੀਟ ਕੀਤਾ ਕਿ ਅਸੀਂ ਨਰੇਸ਼ ਅਗਰਵਾਲ ਦੇ ਬਿਆਨ ਦੀ ਨੂੰ ਕ੍ਰਿਟਿਸਾਈਜ਼ ਕਰਦੇ ਹਾਂ, ਕੁਲਭੂਸ਼ਣ ਯਾਦਵ ਕੋਈ ਟੈਰਰਿਸਟ ਨਹੀਂ ਹੈ, ਔਰ ਅਸੀਂ ਇੱਕ ਦੇਸ਼ ਦੇ ਨਾਤੇ ਉਹਦੇ ਨਾਲ ਖੜੇ, ਔਰ ਸਰਕਾਰ ਪਾਕਿਸਤਾਨ ਦੀ ਜਵਾਬ ਦੇ ਕਿ ਉਹਨਾਂ ਨੇ ਉਹਦੀ ਮਾਂ ਔਰ ਵਾਈਫ ਨੂੰ ਕਿਉਂ ਅਪਮਾਨਿਤ ਕੀਤਾ, ਔਰ ਇੱਜ਼ਤਦਾਰ ਤਰੀਕੇ ਦੇ ਨਾਲ ਜਿਹੜੀ ਹੈ ਉਹ ਕਿਉਂ ਨਹੀਂ ਜਿਹੜੀ ਹੈ ਮੁਲਾਕਾਤ ਕਰਵਾਈ। ਸੋ ਇਹਨੂੰ ਕਹਿੰਦੇ ਨੇ ਨਾਲੇ ਚੋਰ ਤੇ ਨਾਲੇ ਚਤਰ। ਸੋ ਜ਼ਾਹਰ ਹੈ ਕਿ ਖੁਦ ਉਹ ਤਾਂ ਇੱਕ ਸਪਾਈ ਲੀਡਰ, ਸਪਾਈ ਹੈਡ, ਕਮਾਂਡਰ ਲੈਵਲ ਦਾ ਬੰਦਾ ਉੱਥੇ ਜਾ ਕੇ ਕਰ ਰਿਹਾ, ਉਹਨਾਂ ਨੂੰ ਤਾਂ ਉਹਨਾਂ ਨੇ ਮੁਲਾਕਾਤ ਦਾ ਹੱਕ। ਹੁਣ ਦੂਸਰੇ ਪਾਸੇ ਤੁਸੀਂ ਦੇਖੋ ਜਿਹਦਾ ਇੱਕ ਜੇ ਤੁਸੀਂ ਕੰਪੈਰੀਜ਼ਨ ਕਰਨਾ ਹੈ ਕਿ ਸਕਾਟਲੈਂਡ ਦਾ ਸ਼ਹਿਰੀ ਜਗਤਾਰ ਸਿੰਘ ਜੱਗੀ ਜਿਹੜਾ ਕਿ 4 ਨਵੰਬਰ ਦਾ ਝੁਕਿਆ ਹੋਇਆ ਹੈ, ਕਿਵੇਂ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਆਵਾਜ਼ ਚੁੱਕੀ, ਉਹਨਾਂ ਦੇ 200 ਮੈਂਬਰ ਪਾਰਲੀਮੈਂਟ ਬ੍ਰਿਟਨ ਦੇ ਬੋਲੇ, ਕੈਨੇਡੀਅਨ ਮੈਂਬਰ ਪਾਰਲੀਮੈਂਟ ਬੋਲੇ, ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਕਿੰਨੇ ਹਫ਼ਤੇ ਮਿਲਣ ਨਹੀਂ ਦਿੱਤਾ ਗਿਆ, ਜੇ ਮਿਲਣ ਨਹੀਂ ਦਿੱਤਾ ਗਿਆ ਤੇ ਅੱਜ ਹਾਲ ਇਹ ਹੈ ਕਿ 4 ਨਵੰਬਰ ਤੋਂ ਅੱਜ ਤੱਕ ਜਦੋਂ ਅਸੀਂ 27 ਦਸੰਬਰ ਨੂੰ ਗੱਲ ਕਰ ਰਹੇ ਹਾਂ
ਉਹਨੂੰ ਇੱਕ ਤੋਂ ਬਾਅਦ ਇੱਕ ਪੁਲਿਸ ਰਿਮਾਂਡ 'ਚੋਂ ਗੁਜ਼ਾਰਿਆ ਜਾ ਰਿਹਾ। ਔਰ ਅੱਜ ਦੀ ਖਬਰ ਸੀ ਕਿ ਹੁਣ ਈਵਨ ਪਹਿਲਾਂ ਪੰਜਾਬ ਪੁਲਿਸ ਦੇ ਅੱਡ-ਅੱਡ ਚੌਂਕੀਆਂ 'ਚ ਪੁਲਿਸ ਰਿਮਾਂਡ ਕੇ ਕੇਸ ਕਿੰਨੇ ਪਾਏ ਨੇ। ਹੁਣ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਪਿਛਲੀ ਰਾਤ ਉਹਦੇ ਸਹੁਰਿਆਂ ਦੇ ਘਰ ਫੇਰ ਰੇਡ ਕੀਤਾ, ਪੂਰੀ ਉਹਨਾਂ ਦੀ ਟੀਮ 12-13 ਬੰਦੇ ਉਹਨਾਂ ਦੇ, 20-25 ਪੰਜਾਬ ਪੁਲਿਸ ਦੇ, ਹਾਲਾ ਪੰਚਾਇਤ ਉਹਨਾਂ ਦੇ, ਔਰ ਉਹਦੀ ਵਾਈਫ ਨੂੰ ਹੁਣ ਉਹ ਅਰੈਸਟ ਕਰਨਾ ਚਾਹੁੰਦੇ ਨੇ ਕਿ ਜੀ ਅਸੀਂ ਇਹ ਦੇਖਣਾ ਹੈ। ਹਾਲਾਂਕਿ ਉਹਨਾਂ ਨੇ ਕਿਹਾ ਜੀ ਆਲਰੇਡੀ ਪੁਲਿਸ ਨੇ ਰੇਡ ਕੀਤਾ ਸੀ, ਘਰ ਦਾ ਕੋਨਾ-ਕੋਨਾ ਉਹਨਾਂ ਨੇ ਛਾਣਿਆ ਹੋਇਆ। ਔਰ ਉਹਨਾਂ ਨੇ ਜਿਹੜਾ ਕੋਈ ਵਾਈਫ ਦਾ ਪੁਰਾਣਾ ਫੋਨ ਸੀ ਜਿਹੜਾ ਗਿਫਟ ਕੀਤਾ ਸੀ ਉਹਨੇ ਹਸਬੈਂਡ ਨੇ, ਉਹ ਵੀ ਲੈ ਗਏ, ਦੂਜੇ ਵੀ, ਔਰ ਉਹਨੂੰ ਉਹ ਅਰੈਸਟ ਕਰਨਾ ਚਾਹੁੰਦੇ ਨੇ। ਮੌਕੇ ਤੇ ਉਹ ਨਹੀਂ ਜਿਹੜੀ ਹੈ ਗ੍ਰਿਫਤਾਰ ਹੋਈ। ਸੋ ਜ਼ਾਹਰ ਹੈ ਵੀ ਤੁਹਾਡਾ ਆਪਣਾ ਵਰਤਾਰਾ ਇੱਕ ਬ੍ਰਿਟਿਸ਼ ਨੈਸ਼ਨਲ ਦੇ ਨਾਲ, ਔਰ ਇੱਕ ਤੁਹਾਡੇ ਉਹ ਕੌਮ ਜਿਹਦਾ ਉਹ ਇੱਕ ਨੌਜਵਾਨ ਹੈ, ਔਰ ਤੁਸੀਂ ਇੱਥੇ ਤਾਂ ਤੁਸੀਂ ਜਿਹੜਾ ਉਹ ਮੁਲਾਕਾਤ ਵੀ ਉਹਨਾਂ ਦੀ ਹੋਈ, ਮਿਲਣ ਵੀ ਦਿੱਤਾ, ਔਰ ਜਿਹੜੀ ਕੁਲਭੂਸ਼ਣ ਯਾਦਵ ਦੀ ਪਿਕਚਰ ਉਸ ਮੁਲਾਕਾਤ ਦੇ ਵੇਲੇ ਹੈ, ਬੜਾ ਵੈਲ ਡਰੈਸਡ ਬਲੂ ਸੂਟ ਪਾਇਆ ਹੋਇਆ ਹੈ, ਬੜਾ ਹੈਲਥੀ ਪ੍ਰੋਪਰ ਤਰੀਕੇ ਦੇ ਨਾਲ ਉਸ ਨੂੰ ਉਹਨਾਂ ਨੇ ਉਹਨੂੰ ਉੱਥੇ ਤਾਂ ਉਹ ਪੂਰਾ ਉਹਨਾਂ ਨੇ ਵਿਕਟਮਹੁੱਡ ਖੜਾ ਕੀਤਾ ਹੋਇਆ। ਹੁਣ ਇਹਦੇ 'ਚ ਮੈਂ ਸਮਝਦਾ ਵੀ ਜਿੱਥੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਆਰਟ ਇੰਡੀਆ ਨੇ ਪਰਫੈਕਟ ਕੀਤਾ ਜੀ, ਕਿਉਂਕਿ ਇਸ ਸਾਰੇ ਦਾ ਮੈਕੀਆਵੈਲੀ ਤਾਂ 15ਵੀਂ ਸਦੀ 'ਚ ਹੋਇਆ। ਜੇ ਇਸ ਦੀ ਮੈਕੀਆਵੈਲੀਅਨ ਟ੍ਰਿਕਸ ਦੀ ਜਾਂ ਉਹਦੀਆਂ ਮਿਸਚਿਫ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਦਾ ਪਿਓ ਚਾਣਕਿਆ ਜਿਹਨੇ ਸਾਮਦਾਮ ਦੰਡ ਭੇਦ ਔਰ ਕੂਟਨੀਤੀ ਸ਼ਾਸਤਰ ਦਿੱਤਾ, ਉਹ ਤਾਂ ਬਹੁਤ ਪਹਿਲਾਂ ਜਿਹੜਾ ਉਹ ਹੋਇਆ। ਔਰ ਉਸ ਸਾਰੇ ਚੋਂ ਇਹਨਾਂ ਦੇ ਜਿਹੜੇ ਫਾਰਮੂਲੇ ਨੇ ਕਿ ਭਾਈ ਤੁਸੀਂ ਇੰਨੀ ਜ਼ੋਰ ਦੀ ਝੂਠ ਬੋਲੋ, ਇੰਨੀ ਬਾਰ-ਬਾਰ ਦੁਹਰਾਓ, ਇੰਨੀ ਉੱਚੀ ਬੋਲੋ ਕਿ ਇਹ ਲੱਗੇ ਬਾਕੀਆਂ ਨੂੰ ਵੀ ਕਿ ਵੀ ਇਹ ਝੂਠ ਹੋ ਹੀ ਨਹੀਂ ਸਕਦਾ। ਦੂਸਰਾ ਪਾਰਟ ਅਸੀਂ ਦੇਖਦੇ ਕਿ ਇਹਦੇ 'ਚ ਪਾਕਿਸਤਾਨ ਦੀ ਕਮਜ਼ੋਰੀ ਹੈ, ਕੋਈ ਇਹਦੇ 'ਚ ਦੋ ਰਾਵਾਂ ਨਹੀਂ ਨੇ। ਹੁਣ ਸਮਝੌਤਾ ਐਕਸਪ੍ਰੈਸ ਦੇ ਵਿੱਚ ਬੰਬਾਰਡਮੈਂਟ ਕੀਤੀ, ਪਾਕਿਸਤਾਨ ਦੇ 70 ਤੋਂ ਜ਼ਿਆਦਾ ਜਿਹੜੇ ਨੇ ਸ਼ਹਿਰੀ ਮਾਰੇ ਗਏ। ਜ਼ਾਹਰ ਹੈ ਕਿ ਜਦੋਂ ਮਾਲੇਗਾਂਵ ਕੇਸ ਮਹਾਰਾਸ਼ਟਰ ਦਾ ਹਿਮੰਤ ਕਾਰਕਰੇ ਨੇ ਟਰੈਕ ਕੀਤਾ ਤੇ ਉਹਨੇ ਫਾਈਂਡ ਆਊਟ ਕੀਤਾ ਕਿ ਸਾਧਵੀ ਪ੍ਰਗਿਆ ਔਰ ਕਰਨਲ ਪ੍ਰੋਤ ਜਿਹੜਾ ਕਿ ਸਰਵਿੰਗ ਕਰਨਲ ਸੀ, ਇਹ ਸਾਰਾ ਹੀ ਜਿਹੜਾ ਟ੍ਰੇਨਿੰਗ ਔਰ ਬਾਰੂਦ ਔਰ RDX ਜਿਹੜਾ ਸਮਝੌਤਾ ਐਕਸਪ੍ਰੈਸ ਯੂਜ਼ ਕੀਤਾ ਗਿਆ, ਉਹ ਸਾਰਾ ਤਾਂ ਇੰਡੀਅਨ ਮਿਲਟਰੀ ਰਾਹੀਂ ਇਹਨੇ ਕਰਨਲ ਪ੍ਰੋਤ ਨੇ ਸਪਲਾਈ ਕੀਤਾ ਕਿ ਔਰ ਇਹ ਮਾਲੇਗਾਂਵ ਹੋਏ, ਅਜਮੇਰ ਸ਼ਰੀਫ ਬਲਾਸਟ ਹੋਣ, ਹੈਦਰਾਬਾਦ ਦੀ ਮੈਕਾ ਮਸਜਿਦ ਹੋਏ ਔਰ ਸਮਝੌਤਾ ਐਕਸਪ੍ਰੈਸ ਹੋਏ, ਉਹਨਾਂ ਸਾਰਿਆਂ 'ਚ ਹੀ ਇਹ ਅਭਿਨਵ ਭਾਰਤੀ ਨਾਂ ਦਾ ਗਰੁੱਪ ਜਿਹਦੇ 'ਚ ਕਰਨਲ ਪ੍ਰੋਤ ਔਰ ਸਾਧਵੀ ਪ੍ਰਗਿਆ ਮੁੱਖ ਤੌਰ ਤੇ ਸੀ, ਇਹਨਾਂ ਦਾ ਰੋਲ ਹੈ। ਔਰ ਇਵੈਂਚੁਅਲੀ ਮੁੰਬਈ ਬੰਬ ਧਮਾਕਿਆਂ ਦੀ ਆੜ 'ਚ ਏਜੰਸੀਆਂ ਨੇ ਜਿਹੜਾ ਹਿਮੰਤ ਕਾਰਕਰੇ ਦਾ ਕੰਮ ਕਰ ਦਿੱਤਾ ਔਰ ਉਸ ਬਾਰੇ ਮਹਾਰਾਸ਼ਟਰ ਦੇ ਸਾਬਕਾ DGP ਦੀ ਕਿਤਾਬ ਹੂ ਕਿਲਡ ਕਾਰਕਰੇ, ਜਦੋਂ ਤੁਸੀਂ ਉਹਨੂੰ ਦੇਖਦੇ ਹੋ ਤਾਂ ਫਿਰ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਵੇਂ ਇਹਨਾਂ ਦਾ RSS ਔਰ ਹਿੰਦੂਤਵੀ ਐਲੀਮੈਂਟ ਕਿਵੇਂ ਇਹਨਾਂ ਦੀਆਂ ਸਾਰੀਆਂ ਏਜੰਸੀਆਂ 'ਚ ਪਹਿਲੇ ਦਿਨ ਤੋਂ ਸ਼ਾਮਲ ਰਹੇ। ਔਰ ਹਿਮੰਤ ਕਾਰਕਰੇ ਨੂੰ ਜਿਹੜਾ ਕਿ ਇੱਕ ਤੋਂ ਬਾਅਦ ਇੱਕ ਅਨਅਰਥ ਕਰ ਰਿਹਾ ਸੀ ਕਿ ਕੀ ਇਹਨਾਂ ਸਾਰਿਆਂ ਦਾ ਰੋਲ ਹੈ। ਔਰ ਜਿੰਨੇ ਬਲਾਸਟ ਕੋਈ ਸਿਮੀ ਦੇ ਨਾਂ ਥੱਲੇ ਇਸਲਾਮਿਕ ਬਾਡੀ ਦੇ ਔਰ ਦੂਜੇ ਆਪ ਹੀ ਕ੍ਰੀਏਟ ਕਰਕੇ ਕਰ ਰਹੇ ਨੇ, ਇਹ ਸਾਰਾ ਕੰਮ ਹੀ ਏਜੰਸੀਆਂ ਦਾ ਔਰ RSS ਦੇ ਹਿੰਦੂਤਵਾ ਵਰਗ ਦਾ ਸੀ। 2000 ਔਰ ਉਹਨੇ ਜ਼ਾਹਰ ਹੈ ਵੀ ਕੇਸ ਉਹਨੇ ਬਿਲਟ ਕੀਤਾ ਕਿਉਂਕਿ ਐਂਟਾਈ ਟੈਰਰ ਬ੍ਰਾਂਚ ਦਾ ਉਹ ਹੈਡ ਸੀ, ਉਹਦੇ ਥੱਲੇ ਕਰਨਲ ਪ੍ਰੋਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਉਹਨੂੰ ਸਾਧਵੀ ਪ੍ਰਗਿਆ ਨੂੰ ਵੀ ਕੀਤਾ ਗਿਆ ਔਰ ਉਹਨਾਂ ਨੂੰ ਜਿਹੜੀ ਹੈ ਕਾਫੀ ਇਹਦੇ 'ਚ ਸੀ ਕਿ ਵੀ ਇਹ ਸਜ਼ਾਵਾਂ ਹੋਣਗੀਆਂ। ਲੇਕਿਨ ਔਰ ਇਹ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ। 2014 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸੀਨ ਬਦਲਣਾ ਸ਼ੁਰੂ ਹੋਇਆ। ਹੌਲੀ ਇੱਕ ਤੋਂ ਬਾਅਦ ਇੱਕ, ਪਹਿਲਾਂ ਤਾਂ ਸਵਾਮੀ ਅਸੀਮਾਨੰਦ ਜਿਹੜਾ ਇਹ ਸੀ ਉਹਨੂੰ ਬਰੀ ਕੀਤਾ ਔਰ ਉਹਦੀ ਆਪਣੀ ਕਨਫੈਸ਼ਨ ਸਟੇਟਮੈਂਟ ਦੇ ਆਧਾਰ ਤੇ ਬਹੁਤ ਕੁਝ ਸਾਹਮਣੇ ਆਇਆ ਸੀ। ਔਰ ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਫਿਰ ਕਰਨਲ ਪ੍ਰੋਤ ਉਹਨੂੰ ਜਿਵੇਂ ਰਿਲੀਜ਼ ਕੀਤਾ ਗਿਆ, ਆਰਮੀ ਦੀ ਕਾਨਵਾਈ ਉਹਨੂੰ ਲੈਣ ਆਈ, ਯੂਨੀਫਾਰਮ 'ਚ ਉਹਨੂੰ ਰੀਇੰਸਟਾਲ ਕੀਤਾ ਗਿਆ ਫੌਜ ਦੇ ਵਿੱਚ। ਉਸ ਤੋਂ ਜ਼ਾਹਰ ਸੀ ਕਿ 2014 'ਚ ਮੋਦੀ ਦੇ ਆਉਣ ਤੋਂ ਬਾਅਦ ਇਹ ਜਿਹੜੇ ਸਾਰੇ ਹਿੰਦੂਤਵੀ ਗੁੰਡੇ ਕਾਤਲ ਸੀ ਇਹਨਾਂ ਦੀ ਰੀਹੈਬਿਲਿਟੇਸ਼ਨ ਹੋਈ। ਲੇਕਿਨ ਸਟਿਲ ਜਦੋਂ ਕੇਸ ਚੱਲ ਰਿਹਾ ਹੁੰਦਾ ਹੈ, ਸਪੈਸ਼ਲ ਕੋਰਟਸ ਇਨਵੋਲਵ ਹੁੰਦੀਆਂ, ਦੂਜੀਆਂ ਤੁਸੀਂ ਉਹਨੂੰ ਕਮਜ਼ੋਰ ਕਰਦੇ ਹੋ। ਪਹਿਲੀ ਗੱਲ ਜ਼ਮਾਨਤ ਦੀ ਹੁੰਦੀ ਹੈ, ਫਿਰ ਤੁਸੀਂ ਉਹਦੇ ਪ੍ਰੋਵੀਜ਼ਨ ਜਿਹੜੇ ਨੇ ਕਮਜ਼ੋਰ ਕਰਦੇ ਹੋ। ਔਰ ਜਿਹੜੀ ਅੱਜ ਦੀਆਂ ਮੇਨ ਖਬਰਾਂ 'ਚੋਂ ਖਬਰ ਹੈ, ਮਾਲੇਗਾਂਵ ਬਲਾਸਟ ਕੇਸ MCOCA ਚਾਰजेस ਡ੍ਰੌਪਡ ਅਗੇਂਸਟ ਪ੍ਰਗਿਆ ਪ੍ਰੋਹਤ।
ਜੀ। ਹੁਣ ਇੱਕ ਪਾਸੇ ਹਿਊਮੈਨਿਟੇਰੀਅਨ ਬੇਸਿਸ ਤੇ ਮੁਲਾਕਾਤ ਹੋ ਰਹੀ ਹੈ ਕੁਲਭੂਸ਼ਣ ਯਾਦਵ ਦੀ ਵਾਈਫ ਦੀ ਔਰ ਮਦਰ ਦੀ, ਤਾਂ ਉਹਦੇ ਤੇ ਹੂਪਲਾ ਖੜਾ ਕੀਤਾ। ਮਤਲਬ ਜਦੋਂ ਤੁਸੀਂ ਇਹਨਾਂ ਦਾ ਇਸ ਕਿਸਮ ਦਾ ਦੇਖੋ, ਉਹ ਕਿਸੇ ਪਾਸੇ ਨੂੰ ਕਵਰ ਕਰ ਰਹੇ ਹੁੰਦੇ ਨੇ, ਬਜਾਏ ਕਿ ਇਸ ਦੇ ਕਿ ਪਾਕਿਸਤਾਨ ਐਗਰੈਸਿਵਲੀ ਉਹਨਾਂ ਦੇ 60-65 ਸਿਟੀਜ਼ਨ ਮਾਰੇ ਨੇ ਸਮਝੌਤਾ ਐਕਸਪ੍ਰੈਸ, ਉਹਦੇ ਸਿੱਧੇ ਤੌਰ ਤੇ ਪ੍ਰੋ ਤੌਰ ਇਹ ਸਾਰੇ ਇਨਵੋਲਵ ਨੇ, ਸਾਧਵੀ ਪ੍ਰਗਿਆ। ਪਾਕਿਸਤਾਨ ਇਸ ਕੇਸ ਨੂੰ ਦੁਨੀਆ ਭਰ ਚ ਲਿਜਾਂਦਾ ਕਿ ਭਾਈ ਇਹ ਦੱਸੋ ਕਿਵੇਂ ਪ੍ਰੋਧ ਦੀ ਜ਼ਮਾਨਤ ਹੋਈ ਔਰ ਕਿਵੇਂ ਇਧਰ ਉਸ ਹੂਪਲੇ ਦੇ ਥੱਲੇ ਇਹਨਾਂ ਨੇ ਜਿਹੜਾ ਇੱਕ ਹੋਰ ਪ੍ਰੋਵੀਜ਼ਨ ਸੀ ਉਹ ਡ੍ਰੌਪ ਕੀਤਾ। ਔਰ ਇਹ ਖਬਰ ਹੈ ਸਾਧਵੀ ਪ੍ਰਗਿਆ ਸਿੰਘ ਠਾਕੁਰ, Lieutenant Colonel Prasad Proth and 6 others will face trial under an anti-terror law in 2008 Malegaon bomb blast case as the special NIA court dismissed their application for discharge on Wednesday. The court has, ਹੁਣ ਪਹਿਲੀ ਖਬਰ ਤੋਂ ਲੱਗੇਗਾ ਦੇਖੋ ਜੀ ਟ੍ਰਾਇਲ ਜਾਏਗਾ, ਬਟ ਹੁਣ ਦੇਖਣ ਵਾਲੀ ਗੱਲ ਹੈ, the court has however dropped provisions under the stringent Maharashtra Control of Organized Crime Act। ਇਹ ਜਿਹੜਾ MCOCA ਹੈ, ਇਹ ਸਖਤ ਲਾਅ ਹੈ ਮਹਾਰਾਸ਼ਟਰ ਦਾ ਜੀ, ਉਹਦੇ ਤੇ ਜਿਹੜੇ ਅਗੇਂਸਟ ਆਲ ਦਾ ਅਕਿਊਜ਼ਡ, ਜਿਹੜੇ ਸਾਰੇ ਦੋਸ਼ੀਆਂ ਦੇ ਖਿਲਾਫ ਇਸ ਮਹਾਰਾਸ਼ਟਰਾ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਦੇ ਪ੍ਰੋਵੀਜ਼ਨ ਦੇ ਥੱਲੇ ਜਿਹੜੀਆਂ ਧਾਰਾਵਾਂ ਸੀ ਉਹ ਸਾਰੀਆਂ ਹਟਾ ਲਈਆਂ ਗਈਆਂ। ਇਟ ਇਜ਼ ਔਰ 3 ਜਿਹੜੇ ਨੇ ਸ਼ਾਮ ਸਾਹੂ, ਸ਼ਿਵ ਨਾਰਾਇਣ ਕਲਸਾਂਗਰਾ ਐਂਡ ਪ੍ਰਵੀਨ ਟਾਕਾ ਟੱਕੀ, ਉਹਨਾਂ ਨੂੰ ਬਿਲਕੁਲ ਉਹਨਾਂ ਨੇ ਬਰੀ ਕਰ ਦਿੱਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਬਾਕੀ ਐਕਟਸ ਥੱਲੇ ਚਲਾਵਾਂਗੇ, ਲੇਕਿਨ ਇਹ ਜਿਹੜਾ ਅਸੀਂ ਪਾਰਟ ਇਹਦੇ ਤੋਂ ਡ੍ਰੌਪ ਕਰ ਰਹੇ ਹਾਂ। ਸੋ ਜ਼ਾਹਰ ਹੈ ਜਦੋਂ ਮੈਂ ਇਹ ਕਹਿੰਦਾ ਕਿ ਵੀ ਇਹ ਪਾਕਿਸਤਾਨ ਦੇ ਜਿਹੜਾ ਜੋ ਵੀ ਇਹਦੇ ਨਾਲ ਡੀਲ ਕਰਦੇ ਨੇ, ਕੱਲਾ ਇਹ ਮੀਡੀਆ ਦੀ ਗੱਲ ਨਹੀਂ ਹੈ, ਇਹ ਤਾਂ ਗਵਰਨਮੈਂਟ ਡਿਸੀਜਨ ਹੈ। ਜੇ ਉਹਨਾਂ ਦੀ ਫੋਰਨ ਮਿਨਿਸਟਰੀ ਇਸ ਕੇਸ ਨੂੰ ਹੁਣ ਤੱਕ ਤਾਂ ਇੰਟਰਨੈਸ਼ਨਲੀ ਦੋਨਾਂ ਨੂੰ ਹੀ ਸਮਝੌਤਾ ਐਕਸਪ੍ਰੈਸ ਦੇ ਕੇਸ ਨੂੰ, ਜਿਹਦੇ 'ਚ ਪਾਕਿਸਤਾਨ ਦੇ 60 ਤੋਂ ਜ਼ਿਆਦਾ ਸ਼ਹਿਰੀ ਮਾਰੇ ਗਏ, ਔਰ ਜ਼ਾਹਰ ਹੈ ਕਿ ਬਲੋਚਿਸਤਾਨ 'ਚ ਫੜੇ ਗਏ ਕੁਲਭੂਸ਼ਣ ਜਾਦਵ ਨੂੰ, ਕਿਉਂਕਿ ਕਿੰਨੀਆਂ ਬੌਂਬਿੰਗਸ ਬਲੋਚਿਸਤਾਨ ਔਰ ਦੂਸਰੇ 'ਚ ਹੋਈਆਂ ਨੇ ਜਿਹਦੇ 'ਚ ਸੈਂਕੜਿਆਂ ਪਾਕਿਸਤਾਨੀ ਮਾਰੇ ਜਾ ਚੁੱਕੇ ਨੇ। ਇਹਨਾਂ ਕੇਸਾਂ ਨੂੰ ਆਧਾਰ ਬਣਾ ਕੇ ਬਜਾਏ ਕਿ ਪਾਕਿਸਤਾਨ ਡਿਫੈਂਸਿਵ ਗੇਮ ਖੇਡੇ, ਨਹੀਂ ਜੀ ਸਾਡੇ ਨਹੀਂ ਜੀ, ਸਾਡੇ ਟੈਰਰ ਹੇਵਨ ਨਹੀਂ ਹੈਗੇ ਜੀ, ਅਸੀਂ ਇਹ ਨਹੀਂ ਕਰ ਰਹੇ ਜੀ, ਉਹ ਨਹੀਂ, ਅਮਰੀਕਾ ਵੀ ਕਹਿ ਰਿਹਾ ਡੂ ਮੋਰ, ਇਹ ਅਮਰੀਕਾ ਦੇ ਮੋਢੇ ਤੇ ਚੜੇ ਹੋਏ ਨੇ। ਪਰ ਉਹਨਾਂ ਨੇ ਬਜਾਏ ਇਸ ਦੇ ਜਿਹੜੇ ਕਿ ਵਿਕਟਮ ਨੇ, ਪਾਕਿਸਤਾਨ ਵਰਸਟ ਵਿਕਟਮ ਹੈ ਦਹਿਸ਼ਤਗਰਦੀ ਦਾ, ਕਿਉਂਕਿ ਉੱਥੇ ਅਮਰੀਕਨਾਂ ਦੀ ਬਦੌਲਤ ਇਹਨਾਂ ਨੇ ਬਾਰ-ਬਾਰ ਅਫਗਾਨਿਸਤਾਨ 'ਚ ਉੱਥੇ 1979 ਤੋਂ ਬਾਅਦ ਪਹਿਲਾਂ ਮੁਜਾਹਿਦੀਨ ਕ੍ਰੀਏਟ ਕੀਤੇ, ਹੁਣ ਫਿਰ 9/11 ਤੋਂ ਬਾਅਦ ਕੀਤਾ। ਸੋ ਬਜਾਏ ਕਿ ਪਾਕਿਸਤਾਨ ਨੂੰ ਜਿਹੜਾ ਕਿ ਖੁਦ ਉਹਨਾਂ ਦੀ ਫੌਜ ਨੇ ਜਿਵੇਂ ਬਹਾਦਰੀ ਦੇ ਨਾਲ ਦਹਿਸ਼ਤਗਰਦੀ ਦਾ ਬਾਰਡਰਸ ਦੇ ਉੱਤੇ ਵੀ, ਵਿਦਨ ਕੰਟਰੀ ਵੀ, ਇਧਰ ਇੰਡੀਅਨ ਐਗਰੈਸ਼ਨ ਦਾ ਵੀ ਉਹ ਟਾਕਰਾ ਕਰ ਰਹੇ ਨੇ। ਸੋ ਇਹਦੇ 'ਚ ਪਾਕਿਸਤਾਨ ਦੇ ਡਿਸੀਜਨ ਮੇਕਰ ਜਿਹੜੇ ਨੇ, ਉਹਨਾਂ ਦੀ ਹਕੂਮਤ ਜਿਹੜੀ ਅਜੇ ਵੀ ਸਿਵਲੀਅਨ ਹੈ, ਭਾਵੇਂ ਨਵਾਜ਼ ਸ਼ਰੀਫ ਜਿਹੜੇ ਨੇ ਉਹ ਇਸ ਵੇਲੇ ਨਹੀਂ ਨੇ ਪ੍ਰਾਈਮ ਮਿਨਿਸਟਰ, ਪਰ ਉਹਦੀ ਪਾਰਟੀ ਦੀ ਹਕੂਮਤ ਹੈ। ਸੋ ਇਹ ਉਹਨਾਂ ਦੀ ਕਮਜ਼ੋਰੀ ਹੈ ਕਿ ਬਜਾਏ ਕਿ ਇੰਡੀਆ ਜਿਹੜਾ ਹੈ ਉਸ ਨੂੰ ਐਕਸਪੋਜ਼ ਕੀਤਾ ਜਾਂਦਾ ਹੈ ਟੈਰਰਿਜ਼ਮ ਉੱਥੇ ਫੈਲਾਉਣ ਦੇ ਲਈ, ਔਰ ਜਿਸ ਕਿਸਮ ਜਿਵੇਂ ਮਾਲੇਗਾਉਂ ਤੋਂ ਲੈ ਕੇ ਸਮਝੌਤਾ ਐਕਸਪ੍ਰੈਸ ਖਾਸ ਤੌਰ ਤੇ ਮਾਲੇਗਾਉਂ ਤੇ ਵਿਦਨ ਕੰਟਰੀ ਮਹਾਰਾਸ਼ਟਰ 'ਚ ਹੋਇਆ, ਲੇਕਿਨ ਇਹੀ ਜਿਹੜੀ ਕਰਨਲ ਪ੍ਰੋਥ, ਸਾਧਵੀ ਔਰ ਇਹ ਸਾਰਾ ਗਰੁੱਪ ਸੀ ਅਭਿਨਵ ਭਾਰਤੀ ਦਾ, ਇਹ ਸਮਝੌਤਾ ਐਕਸਪ੍ਰੈਸ ਇਨਵੋਲਵ ਸੀ। ਇਹੀ ਇਨੀਸ਼ੀਅਲ ਜਿਹੜੇ ਨੇ ਇਹਨਾਂ ਦੇ ਖਿਲਾਫ ਚਾਰਜ ਸ਼ੀਟ ਵੀ ਫਾਈਲ ਹੋਈ, ਸੀਮਾ ਨਾਂ ਦੀ ਕਨਫੈਸ਼ਨ ਵੀ ਸੀ, ਲੇਕਿਨ ਪਾਕਿਸਤਾਨ ਦੇ ਮੈਂ ਨਹੀਂ ਦੇਖਿਆ ਕਦੇ ਉਹਨਾਂ ਦੇ ਗਵਰਨਮੈਂਟ ਲੈਵਲ ਤੇ ਜਾਂ ਇਵਨ ਮੀਡੀਆ ਲੈਵਲ ਤੇ ਵੀ ਪ੍ਰੋਮੀਨੈਂਟਲੀ ਇਹ ਡਿਸਕਸ ਹੋਏ। ਤੇ ਜੇ ਤੁਸੀਂ ਫਿਰ ਆਪਣੀ ਆਵਾਜ਼ ਹੀ ਨਹੀਂ ਕੱਢਣੀ ਹੈ ਤਾਂ ਫਿਰ ਜਿਨ੍ਹਾਂ ਨੇ ਇਹ ਸਿੱਖਿਆ ਹੋਇਆ ਇਹ ਆਰਟ ਕਿ ਭਾਈ ਸ਼ੋਰ ਮਚਾਓ, ਝੂਠ ਬੋਲੋ, ਉੱਚੀ ਬੋਲੋ, ਬਾਰ-ਬਾਰ ਬੋਲੋ, ਉਹ ਫਿਰ ਆਪਣਾ ਪੁਆਇੰਟ ਕੈਰੀ ਕਰਦੇ ਨੇ। ਬਿਲਕੁਲ ਨੋ ਡਾਊਟ ਸਾਹਿਬ ਥੱਲੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਨਾ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।